ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਹੈ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰੱਦ-ਏ-ਅਮਲ ਹੋਏਗਾ। ਇਹ ਜਵਾਬ ਹੁਣ ਵਕਤ ਦੱਸੇਗਾ। ਲੇਕਿਨ ਮੈਂ ਇਹ ਚੀਜ਼ ਕਹਾਂਗੀ ਬੀਇੰਗ ਪਾਕਿਸਤਾਨੀ ਸਾਡੀਆਂ ਦੁਆਵਾਂ ਜਿਹੜੀਆਂ ਨੇ ਜਿਹੜੀ ਸਾਡੀ ਹਮਦਰਦੀ ਹੈ ਉਹ ਖਾਲਿਸਤਾਨ ਤਹਿਰੀਕ ਦੇ ਨਾਲ ਹੈਗੀ ਹੈ। ਡੈਫੀਨੇਟਲੀ ਬਣਨਾ ਚਾਹੀਦਾ। ਖਾਲਿਸਤਾਨ ਇੱਕ ਅਲੱਗ ਵਤਨ ਜਿੱਥੇ ਸਿੱਖਾਂ ਦੇ ਮਫਾਦਾਤ ਦੇ ਮੁਤਾਬਿਕ ਉਹਨਾਂ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ ਦਾ ਮੌਕਾ ਮਿਲ ਸਕੇ। ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ। ਉਹ ਲਹੂ ਦੀ ਤਹਿਰੀਕ ਕਿਹੜੀ? ਖਾਲਿਸਤਾਨ ਤਹਿਰੀਕ। ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਹੈ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰੱਦ-ਏ-ਅਮਲ ਹੋਏਗਾ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਰਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਹੈ। ਅੱਜ ਉਹਦਾ ਰਾਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ। ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ ਤੇ ਕੀ ਗੁਜ਼ਰਦੀ ਹੈ। बिस्मिल्लाहिर्रहमानिर्रहीम, अस्सलाम वालेकुम। नाज़रीन, तुसीं देख रहे हो 360 डिजिटल पंजाबी और मैं हाँ तुहाडी मेज़बान शुमाइला नियाज़। अच्छा, हुण ਇਹ ਜਿਹੜਾ ਵਲੌਗ ਹੈ ਕਹਾਣੀ ਹੈ ਉਹਨਾਂ ਖਾਬਾਂ ਦੀ ਜਿਹੜੀ ਨਸਲਾਂ ਤੋਂ ਅੱਖਾਂ ਦੇ ਵਿੱਚ ਜਿਹੜੇ ਨਾ ਉਹ ਵਸੇ ਬੈਠੇ ਨੇ ਉਹ ख्वाब ਨੇ। ਇਹ ਉਹ ਲਹੂ ਦੇ ਕਤਰੇ ਨੇ ਜਿਨ੍ਹਾਂ ਨੇ ਇੱਕ ਤਹਿਰੀਕ ਨੂੰ ਜਨਮ ਦਿੱਤਾ। ਔਰ ਲਹੂ ਦੀ ਤਹਿਰੀਕ ਕਿਹੜੀ? ਖਾਲਿਸਤਾਨ ਤਹਿਰੀਕ। ਇਹ ਜਿਹੜਾ ਇੱਕ ਤਸਵੁਰ ਇਹ ਹੁਣ ਹਕੀਕਤ ਬਣਦਾ ਜਾ ਰਿਹਾ। ਪੰਜਾਬ एक ਜ਼ਰਖੇਜ਼ ਜ਼ਮੀਨ ਜਿਹਨੇ ਨਾ ਸਿਰਫ ਅਨਾਜ ਉਗਾਇਆ ਬਲਕਿ ਤਾਰੀਖ ਦੇ ਕਈ ਅਹਿਮ ਜਿਹੜੇ ਬਾਬ ਨੇ ਉਹ ਵੀ ਜਨਮ ਦਿੱਤੇ। ਅੱਜ ਮੈਂ ਗੱਲ ਕਰਨ ਲੱਗੀ ਹਾਂ ਔਰ ਹਮੇਸ਼ਾ ਕਰਦੀ ਹਾਂ ਵੈਸੇ ਖਾਲਿਸਤਾਨ ਤਹਿਰੀਕ ਦੀ। ਇੱਕ ਐਸੀ ਤਹਿਰੀਕ ਜਿਹਨੇ ਭਾਰਤ ਦੇ ਸਿਆਸੀ, ਮਜ਼ਹਬੀ ਤੇ ਸਮਾਜੀ ਢਾਂਚੇ ਨੂੰ ਮੁਕੰਮਲ ਤੌਰ ਤੇ ਝੰਜੋੜ ਕੇ, ਹਿਲਾ ਕੇ ਬਲਕਿ ਹੁਣ ਤਾਂ ਤਬਾਹ ਕਰਕੇ ਰੱਖ ਦਿੱਤਾ। ਖਾਲਿਸਤਾਨ ਦੀ ਤਹਿਰੀਕ ਦੀ ਹਮਾਇਤ ਕੈਨੇਡਾ, ਬਰਤਾਨੀਆ, ਅਮਰੀਕਾ 'ਚ ਮੁਕੀਮ ਸਿੱਖ ਕਮਿਊਨਿਟੀ ਵਿੱਚ ਵੀ ਦੇਖੀ ਗਈ। ਅੱਜ ਖਾਲਿਸਤਾਨ ਦੀ ਤਹਿਰੀਕ ਇੱਕ ਵਾਰੀ ਫਿਰ ਜਿਹੜੀ ਆ ਉਹ ਮੌਜ਼ੂਏ ਬਹਿਸ ਬਣਦੀ ਜਾ ਰਹੀ ਹੈ। ਹਰ ਬੰਦਾ ਗੱਲ ਕਰਦਾ ਫਿਰਦਾ ਹੈ ਖਾਲਿਸਤਾਨ ਤਹਿਰੀਕ ਦੀ, ਕਿਉਂਕਿ ਹੁਣ ਸਿੱਖ ਚਾਹੁੰਦਾ ਹੈ ਹੁਣ ਨਹੀਂ ਅਸੀਂ ਮੰਨਦੇ, ਹੁਣ ਅਸੀਂ ਕਿਸੇ ਗੱਲ ਵਿੱਚ ਨਹੀਂ ਆਣਾ। ਸੋਸ਼ਲ ਮੀਡੀਆ, ਕਿਸਾਨ ਤੇ ਰੈਫਰੈਂਡਮ 2020 ਵਰਗੇ ਇਕਦਾਮਾਤ ਦੇ ਜ਼ਰੀਏ ਇਸ ਤਹਿਰੀਕ ਵਿੱਚ ਇੱਕ ਨਈ ਸ਼ਕਲ ਆ ਗਈ ਹੈ ਜਿਹੜੀ ਹੁਣ ਸਾਫ਼ ਵਾਜ਼ੇ ਨਜ਼ਰ ਆ ਰਹੀ ਹੈ। ਖਾਲਿਸਤਾਨ ਤਹਿਰੀਕ ਨੇ ਸਿੱਖ ਕੌਮ ਨੂੰ ਕਈ ਸਵਾਲਾਤ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਹੈ। ਹੁਣ ਮੈਨੂੰ ਇਹ ਦੱਸੋ ਕਿ ਕੀ ਖਾਲਿਸਤਾਨ ਇੱਕ ਹਕੀਕਤ ਬਣ ਸਕਦਾ ਹੈ ਜਾਂ ਸਿਰਫ ਤਹਿਰੀਕ ਇੱਕ ਜਜ਼ਬਾਤੀ ਰੱਦ-ਏ-ਅਮਲ ਹੋਏਗਾ? ਇਹ ਜਵਾਬ ਹੁਣ ਵਕਤ ਦੱਸੇਗਾ। ਲੇਕਿਨ ਫਿਰ ਉਹੀ ਗੱਲ ਕਿ ਆਪਾਂ ਨੂੰ ਤਾਰੀਖ ਤੋਂ ਸਮਝਣਾ ਚਾਹੀਦਾ ਹੈ, ਸਿੱਖਣਾ ਚਾਹੀਦਾ ਹੈ। ਇਹ ਆਪਣੀ ਜ਼ਿੰਮੇਵਾਰੀ ਹੈ ਕਿ ਤਾਰੀਖ ਦੇ ਪੰਨੇ ਜਿਹੜੇ ਉਹ ਵੀ ਫਰੋਲ ਕੇ ਦੇਖਣੇ ਚਾਹੀਦੇ ਹੈ। ਲੇਕਿਨ ਇੱਥੇ ਇੱਕ ਚੀਜ਼ ਬੜੀ ਵਾਜ਼ੇ ਹੈ, ਉਹ ਇਹ ਕਿ ਜਦੋਂ ਇੱਕ ਤਹਿਰੀਕ ਚੱਲਦੀ ਹੈ ਨਾ, ਅਗਰ ਉਸ ਤਹਿਰੀਕ ਦੇ ਮੁਤਾਲਬਾਤ ਨਾ ਮੰਨੇ ਜਾਣ ਤੇ ਮਜ਼ੀਦ ਗਮ ਗੁੱਸਾ ਤੇ ਅੰਦਰ ਜਿਹੜਾ ਨਾ ਉਹ ਜਜ਼ਬਾਤ ਪੈਦਾ ਹੁੰਦੇ ਹੈ, ਜਿਹੜਾ ਮਜ਼ੀਦ ਲੋਕਾਂ ਨੂੰ ਆਪਣੇ ਅੰਦਰ ਇਨਵੋਲਵ ਕਰਦੇ ਹੈ। ਜਿੱਥੇ ਪਹਿਲੇ 4 ਲੋਕ ਖਾਲਿਸਤਾਨ ਦੀ ਤਹਿਰੀਕ ਦੀ ਗੱਲ ਕਰਦੇ ਸੀ, ਉਹ ਮਿਲਦੇ ਮਿਲਦੇ ਹੁਣ ਤਕਰੀਬਨ ਸਾਰੀ ਸਿੱਖ ਕਮਿਊਨਿਟੀ ਆਪਣੇ ਵਾਸਤੇ ਇੱਕ ਅਲੱਗ ਵਤਨ ਦਾ ਮੁਤਾਲਬਾ ਕਰਦੀ ਹੈ ਔਰ ਇਹ ਉਹਨਾਂ ਦਾ ਬੁਨਿਆਦੀ ਹੱਕ ਹੈ। ਹੁਣ ਇਸ ਤੋਂ ਵੱਧ ਕੇ ਕੀ ਹੋ ਸਕਦਾ ਹੈ? ਇਹ ਮੈਂ ਸਿੱਖਾਂ ਕੋਲੋਂ ਪੁੱਛਦੀ ਹਾਂ, ਜਿਹੜੇ ਯਾਤਰੀ ਨੇ, ਜਿਹੜੇ ਆਪਣੇ ਮਜ਼ਹਬ ਨਾਲ ਬਹੁਤ ਪਿਆਰ ਕਰਦੇ ਨੇ। ਇਸ ਤੋਂ ਵੱਧ ਕੇ ਕੀ ਚੀਜ਼ ਹੋ ਸਕਦੀ ਹੈ ਕਿ ਜਿਹੜਾ ਉਹਨਾਂ ਵਾਸਤੇ ਆਪਣਾ ਇੱਕ ਕਰਤਾਰਪੁਰ ਦਰਬਾਰ ਸਾਹਿਬ ਇੱਕ ਮੱਕਾ ਹੈ, ਅੱਜ ਉਹਦਾ ਰਾਸਤਾ ਤਕਰੀਬਨ ਬੰਦ ਕੀਤੇ ਹੋਏ ਕਿੰਨਾ ਅਰਸਾ ਹੋ ਗਿਆ। ਇਹ ਉਹਨਾਂ ਦੇ ਦਿਲਾਂ 'ਚ ਪੁੱਛ ਕੇ ਵੇਖੋ ਕਿ ਉਹਨਾਂ ਦੇ ਦਿਲਾਂ ਤੇ ਕੀ ਗੁਜ਼ਰਦੀ ਹੈ। ਰੋਜ਼ਾਨਾ ਦੀ ਬੁਨਿਆਦ ਤੇ ਕਿੰਨੇ ਸਿੱਖ ਯਾਤਰੀ ਜਿਹੜੇ ਹੈ ਉਹ ਕਰਤਾਰਪੁਰ ਦਰਬਾਰ ਸਾਹਿਬ ਹਾਜ਼ਰੀ ਦੇਣ ਵਾਸਤੇ ਆਉਂਦੇ ਸੀ, ਉਹ ਉਸ ਹਾਜ਼ਰੀ ਤੋਂ ਮਹਿਰੂਮ ਹੋ ਗਏ। ਕਿਹਦੇ ਕਰਕੇ? ਸਿਰਫ ਔਰ ਸਿਰਫ ਮੋਦੀ ਦੀ ਹਿੰਦੂਤਵਾ ਪਾਲਿਸੀ। ਇੱਕ ਸ਼ਿੱਦਤ ਪਸੰਦ ਹਿੰਦੂ ਜਿਹੜਾ ਹਿੰਦੂਆਂ ਤੋਂ ਇਲਾਵਾ ਕਿਸੇ ਨੂੰ ਵੀ ਜਿਹੜਾ ਨਾ ਉਹ ਜੀਣ ਨਹੀਂ ਦਿੰਦਾ। ਲੇਕਿਨ ਮੈਂ ਇਹ ਚੀਜ਼ ਕਹਾਂਗੀ ਕਿ ਬੀਇੰਗ ਪਾਕਿਸਤਾਨੀ ਸਾਡੀਆਂ ਦੁਆਵਾਂ ਜਿਹੜੀਆਂ ਨੇ ਜਿਹੜੀ ਸਾਡੀ ਹਮਦਰਦੀ ਹੈ ਉਹ ਖਾਲਿਸਤਾਨ ਤਹਿਰੀਕ ਦੇ ਨਾਲ ਹੈਗੀ ਹੈ ਔਰ ਡੈਫੀਨੇਟਲੀ ਬਣਨਾ ਚਾਹੀਦਾ ਹੈ। ਖਾਲਿਸਤਾਨ ਇੱਕ ਅਲੱਗ ਵਤਨ ਜਿੱਥੇ ਸਿੱਖਾਂ ਦੇ ਮਫਾਦਾਤ ਦੇ ਮੁਤਾਬਿਕ ਉਹਨਾਂ ਨੂੰ ਆਪਣੀ ਜ਼ਿੰਦਗੀ ਗੁਜ਼ਾਰਨ ਦਾ ਮੌਕਾ ਮਿਲ ਸਕੇ। ਹੁਣ ਇਸੇ ਗੱਲਬਾਤ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੁਸੀਂ, ਲੇਕਿਨ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਆਪਣਾ ਖਿਆਲ ਰੱਖੋ। ਇਸ ਵੀਡੀਓ ਨੂੰ ਸ਼ੇਅਰ ਵੀ ਕਰੋ, ਆਪਣੇ ਹਲਕਾ ਅਹਿਬਾਬ 'ਚ ਵੀ ਸ਼ੇਅਰ ਕਰਿਆ ਕਰੋ, ਬੈਲ ਆਈਕਨ ਵੀ ਪ੍ਰੈਸ ਕਰੋ। ਅਸੀਂ ਤੁਹਾਡੇ ਵਾਸਤੇ ਇੱਦਾਂ ਹੀ ਜਿਹੜੀ ਇਨਫੋਰਮੇਸ਼ਨ ਹੈ ਉਹ ਲੈ ਕੇ ਆਉਂਦੇ ਰਵਾਂਗੇ। ਠੀਕ ਹੈ, ਤੁਹਾਡੀ ਸਪੋਰਟ ਦੀ, ਤੁਹਾਡੇ ਪਿਆਰ ਦੀ, ਮੁਹੱਬਤ ਦੀ ਬਹੁਤ ਜ਼ਰੂਰਤ ਹੁੰਦੀ ਹੈ ਔਰ ਜੋ ਲੋਕ ਵੀਡੀਓਜ਼ ਨੂੰ ਪਸੰਦ ਕਰਦੇ ਹੈ, ਕਮੈਂਟਸ ਕਰਦੇ ਹੈ, ਉਹਨਾਂ ਦਾ ਦਿਲ ਤੋਂ ਸ਼ੁਕਰੀਆ। ਠੀਕ ਹੈ, ਇੱਦਾਂ ਹੀ ਪਿਆਰ ਤੁਸੀਂ ਜਿਹੜਾ ਨਾ ਉਹ ਦਿੰਦੇ ਰਹੋ। ਹੁਣ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕਿਰਪਾ।